ਕਦੀ ਕਦੀ ਉਹ ਮਾਂ ਦੀ ਗੋਦੀ ਵਿੱਚ ਸਿਰ ਰੱਖ ਕੇ ਥੜੇ ਦੀ ਕੱਚੀ ਤੇ ਤੱਤੀ ਭੋਏ ਤੇ ਸੌਂ ਜਾਂਦਾ। ਉਹ ਉਹਦੇ ਵਾਲਾਂ ਵਿੱਚ ਉਂਗਲੀਆਂ ਫੇਰਦੀ ਰਹਿੰਦੀ ਤੇ ਹੌਲੀ ਹੌਲੀ ਹਲਦੀ ਰਹਿੰਦੀ, ਜਿਵੇਂ ਅੰਦਰੇ ਅੰਦਰ ਕੁਰਾਨ ਸ਼ਰੀਫ ਦੀਆਂ ਸੂਰਤਾਂ ਪੜ੍ਹ ਰਹੀ ਹੋਵੇ। ਪੰਜਾਬੀ ਕਹਾਣੀ ਸਭ ਤੇ ਖੁਸ਼ਬੂ, ਲਿਖਾਰੀ ਮਨਸ਼ਾ ਯਾਦ, ਆਵਾਜ਼ ਅਜਮਲ ਸਿਕੰਦਰੀ। ਨਿੱਕੇ ਹੁੰਦਿਆਂ ਦੀਆਂ ਬਹੁਤ ਸਾਰੀਆਂ ਅਜਿਹੀਆਂ ਯਾਦਾਂ ਨੇ ਜਿਹੜੀਆਂ ਅਥਰੂਆਂ ਦਿਆਂ ਕਤਰਿਆਂ ਵਾਂਗ ਟਿਪ ਟਿਪ ਗੁਲਾਮ ਅਲੀ ਦੇ ਦਿਲ ਤੇ ਕਿਰਦੀਆਂ ਰਹਿੰਦੀਆਂ ਨੇ ਤੇ ਉਹਦਾ ਦਿਲ ਸਾਬਣ ਦੀ ਗਾਚੀ ਵਾਂਗੂ ਖੁਰਦਾ ਰਹਿੰਦਾ ਹੈ। ਗੁਲਾਮ ਅਲੀ 25-26 ਵਰ੍ਹਿਆਂ ਦਾ ਗੱਭਰੂ ਜਵਾਨ ਹੈ, ਪਰ ਹਰ ਵੇਲੇ 8-9 ਸਾਲਾਂ ਦੇ ਡਰਾਕੜ ਤੇ ਨਦੀਦੇ ਜਿਹੇ ਮੁੰਡੇ ਦੀ ਉਂਗਲੀ ਫੜੀ ਰੱਖਦਾ ਹੈ। ਇਹ ਡਰਾਕੜ ਜਿਹਾ ਮੁੰਡਾ ਉਹਨੂੰ ਸ਼ਹਿਰ ਦੀਆਂ ਸੜਕਾਂ ਤੇ ਬਾਜ਼ਾਰਾਂ ਵਿੱਚ ਤਰੀਕੀ ਫਿਰਦਾ ਹੈ। ਉਹਨੇ ਭੁੱਖ ਤਰੇ ਦਾ ਅਜਿਹਾ ਹੋਕਾ ਵੇਖਿਆ ਏ ਭਈ ਹੁਣ ਉਹਦਾ ਢਿੱਡ ਨਹੀਂ ਭਰਦਾ। ਗੁਲਾਮ ਅਲੀ ਨੂੰ ਚੰਗੀ ਭਲੀ ਤਨਖਾਹ ਮਿਲਦੀ ਏ, ਪਰ ਉਹ ਸਾਰੀ ਤਨਖਾਹ ਇਸ ਨਦੀਦੇ ਮੁੰਡੇ ਦੀ ਖਾਤਰ ਤਵਾਜ਼ੋ ਉੱਤੇ ਖਰਚ ਕਰ ਛੱਡਦਾ ਹੈ। ਗੁਲਾਮ ਅਲੀ ਇੱਕ ਅਜਿਹੀ ਖੁਸ਼ਬੂ ਦੀ ਤਲਾਸ਼ ਵਿੱਚ ਏ ਜਿਸ ਦਾ ਉਹ ਨਾਂ ਨਹੀਂ ਜਾਣਦਾ, ਪਰ ਗਾਮੀ ਉਸ ਖੁਸ਼ਬੂ ਨੂੰ ਸੁੰਘ ਕੇ ਪਛਾਣ ਸਕਦਾ ਹੈ। ਗਾਮੀ ਉਸ ਮੁੰਡੇ ਦਾ ਨਾਂ ਹੈ ਜਿਹਦੀ ਉਹ ਉਂਗਲੀ ਫੜੀ ਫਿਰਦਾ ਏ। ਗਾਮੀ ਦੇ ਅੰਦਰ ਇੱਕ 5 ਸਾਲਾਂ ਦਾ ਮਾਸੂਮ ਤੇ ਸਹਿਮਿਆ ਹੋਇਆ ਬਾਲ ਏ। ਉਸ ਬਾਲ ਦਾ ਨਾਂ ਵੀ ਗਾਮੀ ਏ। ਗਾਮੀ ਦੀ ਇੱਕ ਮਾਂ ਸੀ। ਹਰ ਬੰਦੇ ਦੀ ਮਾਂ ਜ਼ਰੂਰ ਹੁੰਦੀ ਏ। ਗਾਮੀ ਦੀ ਮਾਂ ਦਾ ਨਾਂ ਮਾਂ ਸੀ। ਹਰ ਮਾਂ ਦਾ ਇਹੋ ਨਾਂ ਹੁੰਦਾ ਏ। ਹਰ ਮਾਂ ਵਾਂਗ ਗਾਮੀ ਦੀ ਮਾਂ ਵੀ ਕਹਾਣੀਆਂ ਸੁਣਾਉਂਦੀ ਹੁੰਦੀ ਸੀ। ਗਾਮੀ ਨੇ ਮਾਂ ਕੋਲੋਂ ਬੱਚਾ ਟੋਟਰੂ ਦੀ ਕਹਾਣੀ ਇੰਨੀ ਵਾਰੀ ਸੁਣੀ ਸੀ ਕਿ ਉਹ ਆਪੂ ਬੱਚਾ ਟੋਟਰੂ ਬਣ ਗਿਆ ਸੀ, ਜਿਹਦੀ ਮਾਂ ਚੋਗ ਚੁਗਣ ਦੁਰਾਡੀ ਨਿਕਲ ਗਈ ਹੋਵੇ ਤੇ ਉਹਨੂੰ ਆਲਣੇ ਵਿੱਚ ਇਕੱਲੇ ਬੈਠਿਆਂ ਡਰ ਆ ਰਿਹਾ ਹੋਵੇ। ਬੱਚਾ ਟੋਟਰੂ ਦੀ ਕਹਾਣੀ ਬੜੀ ਸਵਾਦੀ ਸੀ, ਪਰ ਇਸ ਕਹਾਣੀ ਨੂੰ ਸੁਣਨ ਲਈ ਬੜੀਆਂ ਔਕਤਾਂ ਜਾਗਣੀਆਂ ਪੈਂਦੀਆਂ। ਜੇ ਸਿਆਲ ਦੀ ਕੋਈ ਠੰਡੀ ਸੀਤ ਹਨੇਰੀ ਰਾਤ ਹੁੰਦੀ ਤੇ ਬੱਚਾ ਟੋਟਰੂ ਦੀ ਕਹਾਣੀ ਸੁਣਨ ਲਈ ਨਿੱਘੇ ਬਿਸਤਰੇ ਵਿੱਚੋਂ ਨਿਕਲਣਾ ਤੇ ਘਰ ਦੀ ਛੱਤ ਤੇ ਜਾਣਾ ਪੈਂਦਾ। ਗਾਮੀ ਨੇ ਮਾਂ ਨੂੰ ਕਹਾਣੀ ਸੁਣਨ ਦੀ ਫਰਮਾਇਸ਼ ਕਦੀ ਨਹੀਂ ਸੀ ਪਾਈ। ਮਾਂ ਦਾ ਜਦੋਂ ਦਿਲ ਚਾਹੁੰਦਾ ਉਹਨੂੰ ਬਿਸਤਰੇ ਵਿੱਚੋਂ ਚੁੱਕ ਲੈਂਦੀ, ਉਹਦਾ ਮੂੰਹ ਸਿਰ ਚੁੰਮਦੀ ਤੇ ਸਿਆਲ ਦੀ ਹਨੇਰੀ ਰਾਤ ਜਾਂ ਜੇਠ ਹਾੜ ਦੀ ਸ਼ਿਕਰ ਦੁਪਹਿਰ ਨੂੰ ਛੱਤ ਤੇ ਲੈ ਜਾਂਦੀ। ਉਹਦਾ ਅੱਬਾ ਸਿਆਲ ਹੋਵੇ ਭਾਵੇਂ ਹੁਨਾਲ ਚੁੱਪ ਚੁਪੀਤਾ ਆਪਣੇ ਬਿਸਤਰੇ ਤੇ ਲੰਮਾ ਪਿਆ ਰਹਿੰਦਾ, ਸਿਰਫ ਕਦੀ ਕਦੀ ਖੰਘਣ ਲੱਗ ਪੈਂਦਾ। ਪਹਿਲੋਂ ਮਾਂ ਉਹਨੂੰ ਸੁੱਤੇ ਜਾਂ ਜਾਗਦੇ ਪੈ ਨੂੰ ਚੁੱਕ ਕੇ ਛੱਤ ਤੇ ਲੈ ਜਾਂਦੀ ਸੀ। ਫਿਰ ਉਹ ਆਪੂ ਉੱਠ ਕੇ ਮਾਂ ਦੇ ਨਾਲ ਛੱਤ ਤੇ ਜਾਣ ਲੱਗ ਪਿਆ। ਉਹ ਉਹਨੂੰ ਜਗਾਉਣ ਜਾਂ ਉਠਾਉਣ ਲਈ ਹੱਥ ਅੱਗੇ ਵਧਾਉਂਦੀ ਤੇ ਉਹ ਉਬੜਵਾਏ ਉੱਠ ਬਹਿੰਦਾ ਤੇ ਅੱਖੀਆਂ ਮਲਿਆਂ ਬਗੈਰ ਮਾਂ ਦੇ ਅੱਗੇ ਅੱਗੇ ਜਾਂ ਪਿੱਛੇ ਪਿੱਛੇ ਪੌੜੀਆਂ ਚੜ੍ਹਨ ਲੱਗ ਪੈਂਦਾ। ਕਦੀ ਕਦੀ ਇੰਜ ਵੀ ਹੁੰਦਾ ਭਈ ਸੁੱਤਿਆਂ ਮਾਂ ਦਾ ਹੱਥ ਉਹਨੂੰ ਲੱਗ ਜਾਂਦਾ ਤੇ ਉਹ ਉੱਠ ਕੇ ਪੌੜੀਆਂ ਚੜ੍ਹਨ ਲੱਗ ਪੈਂਦਾ, ਪਰ ਮਾਂ ਦੇ ਪੈਰਾਂ ਦਾ ਖੜਾਕ ਨਾ ਸੁਣ ਕੇ ਠਿਠੰਬਰ ਜਾਂਦਾ। ਡਰ ਨਾਲ ਉਹਦਾ ਸਾਹ ਸੁੱਕ ਜਾਂਦਾ ਤੇ ਮੂੰਹ ਵਿੱਚੋਂ ਚੀਕ ਨਿਕਲ ਜਾਂਦੀ। ਉਹਦੀ ਮਾਂ ਨੱਸ ਕੇ ਛੇਤੀ ਨਾਲ ਆਉਂਦੀ ਤੇ ਉਹਨੂੰ ਪਰਤਾ ਕੇ ਬਿਸਤਰੇ ਵਿੱਚ ਲੈ ਜਾਂਦੀ। ਕਦੀ ਕਦੀ ਗਰਮੀਆਂ ਵਿੱਚ ਰਾਤ ਨੂੰ ਜਦੋਂ ਉਹ ਛੱਤ ਤੇ ਸੌਂ ਰਹੇ ਹੁੰਦੇ, ਉਹ ਮਾਂ ਦੇ ਉੱਠਣ ਦਾ ਖੜਾਕ ਸੁਣ ਕੇ ਆਪਣੇ ਆਪ ਉੱਠ ਬਹਿੰਦਾ ਤੇ ਅੱਖਾਂ ਮਲੇ ਬਗੈਰ ਮਾਂ ਦੇ ਪੈਰਾਂ ਦੇ ਖੜਾਕ ਦੇ ਨਾਲ ਨਾਲ ਪੌੜੀਆਂ ਲੈ ਕੇ ਥੜੇ ਤੇ ਆ ਕੇ ਬਹਿ ਜਾਂਦਾ। ਥੜੇ ਉੱਤੇ ਦੋਹਾਂ ਦੇ ਬਹਿਣ ਦੀਆਂ ਥਾਵਾਂ ਮੁਕਰਰ ਹੋ ਚੁੱਕੀਆਂ ਸਨ। ਥੜੇ ਦੇ 4 ਚੁਫੇਰੇ ਮੱਛਰ ਗੂਕਦੇ, ਤ੍ਰਿੜੀਆਂ ਬੋਲਦੀਆਂ, ਚੂਹੇ ਦੌੜਦੇ ਤੇ ਗਵਾਂਢੀਆਂ ਦੀ ਕਾਲੀ ਬਿੱਲੀ ਬਨੇਰਿਆਂ ਤੇ ਭੌਂਦੀ ਫਿਰਦੀ। ਹੁਮ ਤੇ ਵੱਟ ਨਾਲ ਸਾਹ ਘੁੱਟਦਾ ਤੇ ਮੁੜਕਾ ਚਾਹੁੰਦਾ, ਪਰ ਜਦੋਂ ਤੱਕ ਉਹਦੇ ਅੱਬੇ ਨੂੰ ਖੰਘ ਨਾ ਆਉਂਦੀ ਉਹ ਦੋਵੇਂ ਥੜੇ ਤੇ ਬੈਠੇ ਰਹਿੰਦੇ। ਕਦੀ ਕਦੀ ਉਹ ਮਾਂ ਦੀ ਗੋਦੀ ਵਿੱਚ ਸਿਰ ਰੱਖ ਕੇ ਥੜੇ ਦੀ ਕੱਚੀ ਤੇ ਤੱਤੀ ਭੋਏ ਤੇ ਸੌਂ ਜਾਂਦਾ। ਉਹ ਉਹਦੇ ਵਾਲਾਂ ਵਿੱਚ ਉਂਗਲੀਆਂ ਫੇਰਦੀ ਰਹਿੰਦੀ ਤੇ ਹੌਲੀ ਹੌਲੀ ਹਲਦੀ ਰਹਿੰਦੀ, ਜਿਵੇਂ ਅੰਦਰੇ ਅੰਦਰ ਕੁਰਾਨ ਸ਼ਰੀਫ ਦੀਆਂ ਸੂਰਤਾਂ ਪੜ੍ਹ ਰਹੀ ਹੋਵੇ। ਪਰ ਉਹਦੇ ਅੱਬੇ ਦੇ ਖੰਘਣ ਦੀ ਆਵਾਜ਼ ਸੁਣ ਕੇ ਤਰਬੇਕ ਕੇ ਉੱਠਦੀ ਤੇ ਉਹ ਇੰਜ ਟੱਪ ਕੇ ਉੱਠ ਖਲੋਂਦਾ ਜਿਵੇਂ ਕੱਚੀ ਜਮਾਤ ਦਾ ਮੁੰਡਾ ਛੁੱਟੀ ਦੀ ਟੱਲੀ ਸੁਣ ਕੇ ਉਛਲ ਪੈਂਦਾ ਹੈ। ਜਦੋਂ ਉਹ ਦੂਜੀ ਵਾਰੀ ਛੱਤ ਤੇ ਆਉਂਦੇ, ਉਹਦਾ ਅੱਬਾ ਪਾਸਾ ਪਰਤ ਕੇ ਸੁੱਤਾ ਪਿਆ ਹੁੰਦਾ। ਛੱਤ ਤੇ ਗਵਾਂਢੀਆਂ ਦੀ ਬਿੱਲੀ ਜਿਹਦੀਆਂ ਅੱਖਾਂ ਹਨੇਰੇ ਵਿੱਚ ਲਿਸ਼ਕਦੀਆਂ ਸਨ ਭੌਂਦੀ ਫਿਰਦੀ ਹੁੰਦੀ ਤੇ ਇੱਕ ਨਿੰਮੀ ਖੁਸ਼ਬੂ ਜਿਹੜੀ ਉਹਨੂੰ ਬਦਬੂ ਵਾਂਗੂ ਭੈੜੀ ਜਾਪਦੀ ਸੀ ਖਿੰਡੀ ਹੋਈ ਹੁੰਦੀ। ਇਹ ਓਪਰੀ ਪਰ ਜਾਣੀ ਪਛਾਣੀ ਜੀ ਖੁਸ਼ਬੂ ਜਾਂ ਬਦਬੂ ਬੱਚਾ ਟੋਟਰੂ ਦੀ ਕਹਾਣੀ ਦੇ ਮੁੱਢ ਤੇ ਅਖੀਰ ਦੀ ਸਿਆਣ ਦਾ ਕੰਮ ਕਰਦੀ ਸੀ। ਗਰਮੀਆਂ ਦੀਆਂ ਦੁਪਹਿਰਾਂ ਬੜੀਆਂ ਉਦਾਸ, ਵੀਰਾਨ ਤੇ ਸੁਨਸਾਨ ਹੁੰਦੀਆਂ।
ਹਰ ਪਾਸੇ ਚੁੱਪ ਤੇ ਬਾਂ ਜਾਪਦੀ। ਸਿਰਫ ਆਟਾ ਪੀਣ ਵਾਲੀ ਚੱਕੀ ਦਾ ਗੁੱਗੂ ਬੋਲਦਾ ਰਹਿੰਦਾ ਸੀ, ਜਿਹੜਾ ਹਰ ਗੱਲ ਦਾ ਜਵਾਬ ਹਾਂ ਜਾਂ ਨਾ ਵਿੱਚ ਦਿੰਦਾ ਸੀ। ਸਾਰੇ ਬਾਲ ਆਪਣੇ ਆਪਣੇ ਘਰਾਂ ਨੂੰ ਟੁਰ ਜਾਂਦੇ, ਪਰ ਉਹ ਕੱਲਮ ਕੱਲਾ ਗਲੀ ਵਿੱਚ ਗੁੱਗੂ ਦੀ ਆਵਾਜ਼ ਨਾਲ ਖੇਡਦਾ ਰਹਿੰਦਾ। ਕਦੀ ਕਦੀ ਮਾਂ ਉਹਨੂੰ ਅੰਦਰ ਸੱਦ ਲੈਂਦੀ ਤੇ ਉਹ ਉਹਦੇ ਨਾਲ ਚੰਬੜ ਕੇ ਸੌਂ ਜਾਂਦਾ, ਪਰ ਫੇਰ ਕਦੀ ਕਦੀ ਅਚਣਚੇਤ ਉਹ ਓਪਰੀ ਤੇ ਜਾਣੀ ਪਛਾਣੀ ਖੁਸ਼ਬੂ ਉਹਦੀਆਂ ਨਾਸਾਂ ਵਿੱਚ ਆਵੜਦੀ ਤੇ ਉਹ ਉਬੜਵਾਏ ਉੱਠ ਪੈਂਦਾ। ਸ਼ਾਇਦ ਇਸ ਖੁਸ਼ਬੂ ਜਾਂ ਬਦਬੂ ਨਾਲ ਮਾਂ ਦੀ ਨੀਂਦਰ ਵੀ ਖੁੱਲ੍ਹ ਜਾਂਦੀ ਸੀ। ਉਹ ਵੀ ਉੱਠ ਕੇ ਪੌੜੀਆਂ ਚੜ੍ਹਨ ਲੱਗ ਪੈਂਦੀ ਸੀ। ਘਰ ਵਿੱਚ ਇੱਕੋ ਕੋਠਾ ਸੀ, ਕੋਈ ਬਰਾਂਡਾ ਜਾਂ ਰੁੱਖ ਵੀ ਨਹੀਂ ਸੀ। ਛੱਤ ਤੇ ਲੂ ਵਗਦੀ ਹੁੰਦੀ, ਛੱਤ ਦਾ ਕੱਚਾ ਫਰਸ਼ ਤਵੇ ਵਾਂਗੂ ਤਪਿਆ ਹੁੰਦਾ, ਸੂਰਜ ਜਿਵੇਂ ਸਵਾ ਨੇਜ਼ੇ ਤੇ ਆ ਕੇ ਚਮਕਦਾ। ਮਾਂ ਉਹਦੇ ਉੱਤੇ ਦੁਪੱਟਾ ਜਾਂ ਚਾਦਰ ਪਾ ਦਿੰਦੀ, ਕਦੀ ਮੰਜੀ ਖੜੀ ਕਰਕੇ ਛਾਂ ਕਰ ਦਿੰਦੀ, ਪਰ ਧੁੱਪ ਮੰਜੀ ਦੇ ਵਾਣ ਨੂੰ ਸਾੜ ਕੇ ਤੇ ਸਗਿਆਂ ਮੋਰੀਆਂ ਵਿੱਚੋਂ ਵਗ ਕੇ ਉਹਦੇ ਪਿੰਡੇ ਨੂੰ ਲੂੰਹਦੀ ਰਹਿੰਦੀ। ਮਾਂ ਉਹਨੂੰ ਦੂਰ ਛੱਪੜਾਂ ਵਿੱਚ ਨਹਾਉਂਦੇ ਡੰਗਰ, ਸੜਕਾਂ ਤੇ ਆਉਂਦੇ ਜਾਂਦੇ ਗੱਡੇ ਤੇ ਰਾਹਾਂ ਉੱਤੇ ਨੱਚਦੇ ਵਾਹ ਵਿਰੋਲੇ ਵਿਖਾਉਂਦੀ। ਉਹ ਇਹਨਾਂ ਵਾਹ ਵਿਰੋਲਿਆਂ ਨੂੰ ਵੇਖ ਕੇ ਸਹਿਮ ਜਾਂਦਾ, ਜਿਵੇਂ ਇਹਨਾਂ ਵਿੱਚ ਨਜ਼ਰ ਨਾ ਆਉਣ ਵਾਲੀਆਂ ਚੁੜੇਲਾਂ ਪਿਛਲੀ ਪੈਰੀਆਂ ਤੇ ਭੂਤਣੀਆਂ ਲੁੱਡੀਆਂ ਮਾਰਦੀਆਂ ਫਿਰਦੀਆਂ ਹੋਣ। ਤੇ ਜਦੋਂ ਇਹ ਵਾਹ ਵਿਰੋਲੇ ਨੇੜੇ ਆ ਜਾਂਦੇ, ਉਹਦਾ ਸਾਹ ਸੁੱਕ ਜਾਂਦਾ ਤੇ ਦਿਲ ਬਹਿ ਜਾਂਦਾ ਤੇ ਉਹ ਮਾਂ ਨਾਲ ਚੰਬੜ ਜਾਂਦਾ। ਭੂਤਣੀਆਂ ਤੇ ਪਿਛੜ ਪੈਰੀਆਂ ਤੱਤੀ ਲੂ ਦੇ ਬੁੱਲਿਆਂ ਨਾਲ ਗਿੱਧਾ ਪਾਉਂਦੀਆਂ ਤੇ ਤਾੜੀਆਂ ਮਾਰਦੀਆਂ ਦੂਰ ਟੁਰ ਜਾਂਦੀਆਂ ਤੇ ਉਹਦਾ ਸਾਹ ਵਿੱਚ ਸਾਹ ਹੁੰਦਾ। ਮਾਂ ਉਹਨੂੰ ਪਰਚਾਉਣ ਤੇ ਧਿਆਨ ਲਾਉਣ ਲਈ ਬੱਚਾ ਟੋਟਰੂ ਦੀ ਕਹਾਣੀ ਸੁਣਾਉਣ ਲੱਗ ਜਾਂਦੀ। ਇੱਕ ਸੀ ਗੁੱਗੀ, ਅੱਲਾ ਮੀਆਂ ਦੀ ਗੁੱਗੀ, ਇੱਕ ਸੀ ਉਹਦਾ ਟੋਟਰੂ। ਦੋਵੇਂ ਇੱਕ ਵਣ ਉੱਤੇ ਆਲਣੇ ਵਿੱਚ ਰਹਿੰਦੇ ਸਨ, ਪਰ ਗੁੱਗੀ ਨੂੰ ਆਪਣੇ ਤੇ ਟੋਟਰੂ ਲਈ ਚੋਗ ਚੁੱਗਣ ਆਲਣੇ ਤੋਂ ਬਾਹਰ ਜਾਣਾ ਪੈਂਦਾ ਸੀ। ਦੋਵਾਂ ਨੂੰ ਪੀਲੂ ਪੱਕਣ ਦੀ ਉਡੀਕ ਸੀ। ਜਦੋਂ ਪੀਲੂ ਪੱਕਣ ਗਈਆਂ, ਉਹ ਟੋਟਰੂ ਨੂੰ ਕਲਿਆਂ ਛੱਡ ਕੇ ਕਿਧਰੇ ਨਹੀਂ ਜਾਇਆ ਕਰੇਗੀ। ਦੋਵੇਂ ਮੌਜ ਨਾਲ ਬਹਿ ਕੇ ਪੀਲੂ ਖਾ ਲਿਆ ਕਰਨਗੇ। ਪਰ ਇੱਕ ਦਿਨ ਜਦੋਂ ਉਹ ਚੁੰਝ ਵਿੱਚ ਟੋਟਰੂ ਲਈ ਚੋਗ ਲੈ ਕੇ ਪਰਤੀ ਤੇ ਉਹਨੇ ਵੇਖਿਆ ਭਈ ਉਹਦੇ ਟੋਟਰੂ ਨੂੰ ਕਿਸੇ ਜ਼ਾਲਮ ਸ਼ਿਕਾਰੀ ਨੇ ਮਾਰ ਸਟਿਆ ਸੀ। ਉਹਦੇ ਪਿੱਛੋਂ ਗੁੱਗੀ ਜਿੱਥੇ ਵੀ ਬੰਦੀ ਟੋਟਰੂ ਨੂੰ ਯਾਦ ਕਰਕੇ ਰੋਂਦੀ, ਤੇ ਜਦੋਂ ਵੀ ਪੀਲੂ ਪੱਕਣ ਦੀ ਰੁੱਤ ਆਉਂਦੀ, ਉਹ ਰੁੱਖਾਂ ਦੀਆਂ ਪਰੂੰਬਲਾਂ ਟਾਹਣੀਆਂ ਤੇ ਬਹਿ ਕੇ ਵੈਣ ਕਰਦੀ। ਬੱਚਾ ਟੋਟਰੂ ਵੇ, ਪੀਲੂ ਪੱਕੀਆਂ ਵੇ, ਖਾ ਨਾ ਸਕੀਆਂ ਵੇ, ਹੱਥ ਨਾ ਆਇਓ ਵੇ, ਮਾਰ ਵੰਜਾਇਓ ਵੇ, ਬੱਚਾ ਟੋਟਰੂ ਵੇ। ਕਹਾਣੀ ਸੁਣਾਉਂਦਿਆਂ ਮਾਂ ਨੂੰ ਅਚਾਨਚੱਕ ਪਤਾ ਨਹੀਂ ਕਿਸ ਤਰ੍ਹਾਂ ਯਾਦ ਆ ਜਾਂਦਾ ਤੇ ਉਹ ਉਹਨੂੰ ਨਾਲ ਲੈ ਕੇ ਥੱਲੇ ਆ ਜਾਂਦੀ। ਉਹਦਾ ਅੱਬਾ ਪਾਸਾ ਪਰਤ ਕੇ ਠੰਡੇ ਕੋਠੇ ਵਿੱਚ ਸੌਂ ਰਿਹਾ ਹੁੰਦਾ ਤੇ ਜਾਣੀ ਪਛਾਣੀ ਓਪਰੀ ਖੁਸ਼ਬੂ ਜਾਂ ਬਦਬੂ ਸਾਰੇ ਅੰਦਰ ਵਿੱਚ ਖਿਲਰੀ ਹੁੰਦੀ। ਗਾਮੀ ਨੂੰ ਉਹ ਮੀਂਹ ਵੀ ਯਾਦ ਸੀ ਜਦੋਂ ਉਹ ਮਾਂ ਨਾਲ ਛੱਤ ਤੇ ਬੈਠਾ ਬਿਜਦਾ ਰਿਹਾ ਸੀ। ਬਿਜਲੀ ਲਿਸ਼ਕਦੀ ਸੀ ਤੇ ਬੱਦਲ ਗਜਦੇ ਸਨ। ਮਾਂ ਕਹਾਣੀ ਸੁਣਾ ਬੈਠੀ ਸੀ ਤੇ ਹੁਣ ਉਹਨੂੰ ਵਗਦੇ ਪਰਨਾਲੇ ਤੇ ਨਸਦੇ ਬੱਦਲ ਵਿਖਾ ਕੇ ਪਰਚਾ ਰਹੀ ਸੀ ਤੇ ਜਰੇ ਉਹਦਾ ਮੂੰਹ ਚੁੰਮਦੀ ਸੀ। ਉਹਨੂੰ ਸਿਆਲ ਦੀਆਂ ਕਈ ਰਾਤਾਂ ਵੀ ਯਾਦ ਸਨ। 7 ਤ੍ਰਿੰਗੜ 12 ਖਿਤੀਆਂ, 12 ਵਾਰੀ ਕੌਣ ਗਿਣੇ, ਤਾਰਾ ਚੌਕੀ ਚੰਨ ਘੁੰਮਾ, ਸੂਰਜ ਦਾ ਕੋਈ ਔਕੜ ਨਾ, ਤ੍ਰਿੰਗੜ ਖਿਤੀਆਂ ਤੇ ਕੁਤਬੀ ਤਾਰਾ। ਉਹ ਖੇਸ ਦੀ ਬੁੱਕਲ ਮਾਰ ਕੇ ਉਹਨੂੰ ਆਪਣੇ ਨਾਲ ਚੰਬੋੜ ਲੈਂਦੀ। ਪਾਲੇ ਨਾਲ ਉਹਦੇ ਦੰਦ ਵੱਜਣ ਲੱਗ ਪੈਂਦੇ। ਉਹ ਉਹਨੂੰ ਹਿੱਕ ਨਾਲ ਲਾ ਕੇ ਥਾਪੜਦੀ ਰਹਿੰਦੀ। ਫੇਰ ਉਹਨੂੰ ਨਜ਼ਰ ਤੇ ਕੁਝ ਨਾ ਆਉਂਦਾ, ਪਰ ਉਹ ਸੁੰਘ ਲੈਂਦਾ। ਖੁਸ਼ਬੂ ਦੀ ਲਹਿਰ ਅੰਦਰੋਂ ਨਿਕਲ ਕੇ ਬਾਹਰ ਦੇ ਬੂਹੇ ਤੇ ਖਿਲਰ ਜਾਂਦੀ। ਉਸੇ ਵੇਲੇ ਉਹਦੇ ਅੱਬੇ ਦੇ ਖੰਘਣ ਦੀ ਆਵਾਜ਼ ਵੀ ਆ ਜਾਂਦੀ। ਮਾਂ ਬਾਹਰ ਦੇ ਬੂਹੇ ਵੱਲ ਤੇ ਉਹ ਬਿਸਤਰੇ ਵੱਲ ਨੱਸਣ ਲੱਗ ਪੈਂਦਾ ਤੇ ਜਦੋਂ ਤੀਕ ਮਾਂ ਪਰਤਦੀ, ਉਹ ਬਿਸਤਰਾ ਨਿੱਘਾ ਕਰ ਚੁੱਕਿਆ ਹੁੰਦਾ। ਉਹ ਇਹ ਸਾਰੀਆਂ ਗੱਲਾਂ ਭੁੱਲ ਸਕਦਾ ਹੈ, ਪਰ ਭਾਦਰੂ ਦੀ ਇੱਕ ਹਨੇਰੀ ਰਾਤ ਤੇ ਤਪਦੀ ਰਾਤ ਦਾ ਚੇਤਾ ਆਉਂਦਿਆਂ ਹੀ ਉਹਨੂੰ ਕੰਬਣੀ ਆ ਜਾਂਦੀ ਏ। ਉਹ ਹੁਣੇ ਤੇ ਆ ਕੇ ਥੜੇ ਬੈਠੇ ਸਨ ਕਿ ਥੜੇ ਕੋਲ ਡੰਗੋਰੀ ਜਿੱਡਾ ਇੱਕ ਸੱਪ ਛੁਕਦਾ ਦਿਸਿਆ। ਖੌਫ ਨਾਲ ਉਹਦੀ ਲੱਕ ਦੀ ਭਿੱਜ ਗਈ। ਮਾਂ ਦੇ ਮੂੰਹ ਵਿੱਚੋਂ ਹਫਾਤੀ ਹੋਈ ਚੀਖ ਨਿਕਲ ਗਈ ਤੇ ਉਹ ਦੋਵੇਂ ਨੱਸ ਕੇ ਪੌੜੀਆਂ ਚੜ੍ਹਨ ਲੱਗ ਪਏ। ਪਰ ਫੇਰ ਪਤਾ ਨਹੀਂ ਕਿਉਂ ਮਾਂ ਨੇ ਉਹਨੂੰ ਪੌੜੀਆਂ ਦੇ ਵਿਚਕਾਰ ਰੋਕ ਲਿਆ ਤੇ ਆਖਿਆ, ਅਜੇ ਅਸੀਂ ਉੱਪਰ ਨਹੀਂ ਜਾ ਸਕਦੇ। ਪਰ ਮਾਂ ਥੱਲੇ ਤੇ ਸੱਪ ਏ, ਕਿ ਪਤਾ ਉੱਤੇ ਵੀ ਕੋਈ ਸੱਪ ਸਪਣੀ ਹੋਵੇ। ਸੱਪ ਪੌੜੀਆਂ ਚੜ੍ਹ ਸਕਦਾ ਏ ਮਾਂ, ਸੱਪ ਪੌੜੀਆਂ ਲੈ ਸਕਦਾ ਏ। ਉਹਨੂੰ ਕੁਝ ਤਸੱਲੀ ਜਿਹੀ ਹੋ ਗਈ, ਪਰ ਉਹ ਥੱਲੇ ਵਿਹੜੇ ਵੱਲ ਜਿੱਥੇ ਸੱਪ ਸੀ
ਅੱਖਾਂ ਪਾੜ ਕੇ ਉਹਨੂੰ ਤੱਕਦਾ ਰਿਹਾ। ਸੱਪ ਉਸ ਰਾਤੀ ਪੌੜੀਆਂ ਚੜ੍ਹ ਕੇ ਉੱਪਰ ਨਹੀਂ ਆਇਆ, ਸ਼ਾਇਦ ਇਸ ਲਈ ਕਿ ਬਨੇਰੇ ਉੱਤੇ ਗਵਾਂਢੀਆਂ ਦੀ ਬਿੱਲੀ ਭੌਂਦੀ ਫਿਰਦੀ ਸੀ। ਪਰ ਇਸ ਦੇ ਪਿੱਛੋਂ ਅਕਸਰ ਸੁੱਤਿਆਂ ਹੋਇਆਂ ਉਹਦੀ ਮੰਜੀ ਤੇ ਚੜ੍ਹ ਆਉਂਦਾ ਤੇ ਉਹਦੀ ਛਾਤੀ ਤੇ ਕੁੰਡਲੀ ਮਾਰ ਕੇ ਬਹਿ ਜਾਂਦਾ ਤੇ ਆਪਣੀ ਦੋਸ਼ਾਖੀ ਜਿਭ ਨਾਲ ਉਹਦਾ ਭੇਜਾ ਚੱਟਣ ਲੱਗ ਪੈਂਦਾ। ਇਸ ਦੇ ਪਿੱਛੋਂ ਜਦੋਂ ਵੀ ਖੁਸ਼ਬੂ ਜਾਂ ਬਦਬੂ ਸੁੰਘਦਾ, ਸੱਪ ਉਹਦੀ ਹਿੱਕ ਤੇ ਕੁੰਡਲੀ ਮਾਰ ਕੇ ਬਹਿ ਜਾਂਦਾ ਤੇ ਉਹਦਾ ਭੇਜਾ ਚੱਟਣਾ ਸ਼ੁਰੂ ਕਰ ਦਿੰਦਾ ਤੇ ਉਹਦੀ ਮਾਂ ਆਖਦੀ ਵੀ ਉਹਨੂੰ ਦੌਰਾ ਪਿਆ ਸੀ। ਫਿਰ ਉਹ ਨਾਲ ਦੀ ਬਸਤੀ ਵਿੱਚ ਪੜ੍ਹਨ ਜਾਣ ਲੱਗ ਪਿਆ। ਮਾਸਟਰ ਜੀ ਨੇ ਆਖਿਆ ਸੀ, ਸਕੂਲ ਆਉਂਦਿਆਂ ਤੇ ਘਰ ਜਾਂਦਿਆਂ ਹੋਇਆਂ ਮਾਂ ਪਿਓ ਨੂੰ ਸਲਾਮ ਕੀਤਾ ਕਰੇ। ਉਹ ਸਕੂਲ ਤੋਂ ਸਿੱਧਾ ਘਰ ਆ ਕੇ ਮਾਂ ਨੂੰ ਸਲਾਮ ਕਰਦਾ। ਮਾਂ ਕਿਧਰੇ ਗਈ ਹੁੰਦੀ ਤੇ ਉਹ ਉਹਨੂੰ ਸਲਾਮ ਕਰਨ ਲਈ ਡੋਰ ਬੋਰਾ ਹੋ ਕੇ ਲੱਭਦਾ ਫਿਰਦਾ। ਮਾਂ ਕਹਿੰਦੀ ਸੀ, ਅੱਬੇ ਨੂੰ ਵੀ ਸਲਾਮ ਕਰਿਆ ਕਰ। ਮਾਸਟਰ ਜੀ ਵੀ ਇਹੋ ਕਹਿੰਦੇ ਸਨ। ਉਹ ਅੱਬੇ ਨੂੰ ਸਲਾਮ ਕਰਨਾ ਚਾਹੁੰਦਾ ਸੀ, ਪਰ ਉਹਨੂੰ ਉਹਦੇ ਕੋਲੋਂ ਬੜਾ ਡਰ ਲੱਗਦਾ। ਅੱਬਾ ਸੂਰਜ ਵਾਂਗ ਖੌਫਨਾਕ ਸੀ, ਉਹਦੇ ਵੱਲ ਵੇਖਣ ਨਾਲ ਅੱਖਾਂ ਪਾਟ ਜਾਂਦੀਆਂ। ਪਰ ਮਾਂ ਚੰਨ ਦੀ ਠੰਡੀ ਠੰਡੀ ਚਾਨਣੀ ਸੀ ਤੇ ਧਰਤੀ ਵਾਂਗ ਮਿਹਰਬਾਨ। ਉਹਨੇ ਨੀਂਦਰ ਨਹੀਂ ਵੇਖੀ ਸੀ, ਪਰ ਉਹਦੀ ਮਿਠਾਸ ਨੂੰ ਪਛਾਣਦਾ ਸੀ। ਉਹ ਜਾਣੀ ਪਛਾਣੀ ਓਪਰੀ ਖੁਸ਼ਬੂ ਦੀ ਸ਼ਕਲ ਸੂਰਤ ਤੇ ਨਾਂ ਤੋਂ ਵੀ ਵਾਕਿਫ ਨਹੀਂ ਸੀ। ਪਰ ਜਿਸ ਤਰ੍ਹਾਂ ਗਵਾਂਢੀਆਂ ਦੀ ਕਾਲੀ ਬਿੱਲੀ ਹਨੇਰੇ ਵਿੱਚ ਵੀ ਚੂਹਾ ਫੜ ਲੈਂਦੀ ਸੀ, ਉਸੇ ਤਰ੍ਹਾਂ ਉਹ ਵੀ ਅੱਖਾਂ ਬੰਦ ਕਰਕੇ ਇਸ ਖੁਸ਼ਬੂ ਜਾਂ ਬਦਬੂ ਨੂੰ ਪਛਾਣ ਸਕਦਾ ਸੀ। ਮਾਂ ਅਕਸਰ ਉਹਦੇ ਹੱਥ ਇੱਤਰ ਦੀਆਂ ਨਿੱਕੀਆਂ ਨਿੱਕੀਆਂ ਸ਼ੀਸ਼ੀਆਂ ਮੰਗਵਾਉਂਦੀ ਰਹਿੰਦੀ, ਕਦੀ 4 ਆਨੇ, ਕਦੀ 8 ਆਨੇ ਤੇ ਕਦੀ 1 ਰੁਪਈਏ ਵਾਲੀ। ਇਹ ਪੈਸੇ ਉਹ ਚਰਖਾ ਕੱਤ ਕੇ ਕਮਾਉਂਦੀ ਸੀ, ਪਰ ਹਰ ਵਾਰੀ ਇੱਤਰ ਦੀ ਭਰੀ ਹੋਈ ਸ਼ੀਸ਼ੀ ਕੂੜੇ ਦੇ ਢੇਰ ਵਿੱਚ ਸੱਟ ਦਿੰਦੀ। ਫਿਰ ਇੱਕ ਵਾਰੀ ਮਾਂ ਨੇ ਉਹਨੂੰ ਇੱਕ ਖਾਲੀ ਸ਼ੀਸ਼ੀ ਦੇ ਕੇ ਆਖਿਆ ਸੀ ਕਿ ਹੱਟੀ ਵਾਲੇ ਤੋਂ ਬਿਲਕੁਲ ਇਹੋ ਜਿਹੀ ਸ਼ੀਸ਼ੀ ਖਰੀਦ ਲਿਆਏ। ਇਹ ਖਾਲੀ ਸ਼ੀਸ਼ੀ ਮਾਂ ਨੇ ਰੂੰ ਵਿੱਚ ਲਵੇਟ ਕੇ ਉਹਦੇ ਬਸਤੇ ਵਿੱਚ ਰੱਖ ਦਿੱਤੀ ਸੀ ਤੇ ਉਹਨੂੰ ਪੱਕੀ ਕੀਤੀ ਸੀ ਵੀ ਉਹ ਖੋਲ ਕੇ ਨਾ ਵੇਖੇ। ਹੱਟੀ ਵਾਲਾ ਆਪੋ ਖੋਲ ਕੇ ਵੇਖ ਲਵੇਗਾ। ਪਰ ਉਹਨੇ ਮਾਂ ਦਾ ਆਖਿਆ ਨਾ ਮੰਨਿਆ ਤੇ ਸਕੂਲ ਜਾਂਦੇ ਹੋਇਆਂ ਬਸਤੇ ਵਿੱਚੋਂ ਕੱਢ ਕੇ ਤੇ ਰੂੰ ਹਟਾ ਕੇ ਖਾਲੀ ਸ਼ੀਸ਼ੀ ਸੁੰਘ ਲਈ। ਇਹਦੇ ਬਾਅਦ ਉਹਨੂੰ ਕੁਝ ਯਾਦ ਨਹੀਂ ਵੀ ਉਹ ਕਦੋਂ ਤੇ ਕਿਸ ਤਰ੍ਹਾਂ ਘਰ ਅਪੜਿਆ ਤੇ ਉਹ ਖਾਲੀ ਸ਼ੀਸ਼ੀ ਕਿੱਥੇ ਗਈ। ਉਹਦੀ ਮਾਂ ਨੇ ਦੱਸਿਆ ਸੀ ਵੀ ਉਹਨੂੰ ਦੌਰਾ ਪਿਆ ਸੀ ਤੇ ਉਹ ਸੜਕ ਦੇ ਕੰਢੇ ਇੱਕ ਖਾਈ ਵਿੱਚ ਬੇਹੋਸ਼ ਪਿਆ ਹੋਇਆ ਸੀ ਕਿ ਕਿਸੇ ਰਾਹੀ ਨੇ ਉਹਨੂੰ ਚੁੱਕ ਕੇ ਘਰ ਅਪੜਾਇਆ। ਗਾਮੀ ਉਹ ਖਾਲੀ ਸ਼ੀਸ਼ੀ ਗਵਾ ਬੈਠਾ। ਜੇ ਉਹ ਨਾ ਗਵਾਉਂਦਾ ਤੇ ਖਬਰੇ ਉਹਦੀ ਮਾਂ ਲਹੂ ਥੁਕਣਾ ਸ਼ੁਰੂ ਨਾ ਕਰਦੀ। ਉਹਨੂੰ ਖਾਲੀ ਸ਼ੀਸ਼ੀ ਤੇ ਉਹਦੀ ਖੁਸ਼ਬੂ ਤੋਂ ਬੜਾ ਡਰ ਲੱਗਦਾ ਸੀ, ਪਰ ਮਾਂ ਦੇ ਚਿਹਰੇ ਦਾ ਪੀਲਾ ਰੰਗ ਤੇ ਨਿਕਲੀਆਂ ਹੋਈਆਂ ਹੱਡੀਆਂ ਵੇਖ ਕੇ ਉਹ ਹਰ ਰੋਜ਼ ਸਕੂਲੋਂ ਆਉਂਦਿਆਂ ਤੇ ਸਕੂਲ ਜਾਂਦਿਆਂ ਸ਼ੀਸ਼ੀ ਲੱਭਣ ਲਈ ਖਲੋ ਜਾਂਦਾ ਸੀ। ਮਾਂ ਖਾਲੀ ਸ਼ੀਸ਼ੀ ਦੇ ਗਮ ਵਿੱਚ ਲਹੂ ਥੁਕਦੀ ਰਹੀ। ਉਹ ਵੀ ਖੁਸ਼ਬੂ ਦਾ ਨਾਂ ਨਹੀਂ ਜਾਣਦੀ ਸੀ, ਸੁੰਘ ਕੇ ਪਛਾਣ ਸਕਦੀ ਸੀ। ਉਹ ਕਿਧਰੇ ਆ ਜਾ ਨਹੀਂ ਸਕਦੀ ਸੀ। ਬਿਸਤਰੇ ਤੇ ਲੇਟੀ ਖੰਘਦੀ ਤੇ ਲਹੂ ਥੁਕਦੀ ਰਹਿੰਦੀ ਸੀ। ਗਵਾਂਢੀਆਂ ਦੀ ਕਾਲੀ ਬਿੱਲੀ ਸਾਰਾ ਦੁੱਧ ਪੀ ਜਾਂਦੀ ਸੀ, ਪਰ ਉਹ ਦੁੱਧ ਦਾ ਭਾਂਡਾ ਨਹੀਂ ਢੱਕਦੀ ਸੀ ਜਾਂ ਢੱਕ ਨਹੀਂ ਸਕਦੀ ਸੀ। ਉਹਨੂੰ ਪਿਆਰ ਵੀ ਨਹੀਂ ਸੀ ਕਰਦੀ, ਦੂਰ ਰਹਿਣ ਨੂੰ ਕਹਿੰਦੀ ਸੀ। ਇੱਕ ਨਿੱਕੀ ਜਿਹੀ ਸ਼ੀਸ਼ੀ ਗੁੰਮ ਕਰਨ ਦੀ ਏਡੀ ਵੱਡੀ ਸਜ਼ਾ ਦੇ ਰਹੀ ਸੀ। ਘਰ ਦਾ ਕੰਮ ਕਾਜ ਗਵਾਂਢਣਾ ਕਰਕੇ ਦੇ ਜਾਂਦੀਆਂ ਸਨ। ਮਾਂ ਸਿਰਫ ਲੇਟੀ ਰਹਿੰਦੀ, ਕਦੀ ਕਦੀ ਰੋਣ ਲੱਗ ਪੈਂਦੀ। ਫਿਰ ਘਰ ਵਿੱਚ ਅਕਸਰ ਪ੍ਰਾਹੁਣੀਆਂ ਆਉਣ ਜਾਣ ਲੱਗ ਪਈਆਂ। ਫੂਫੀਆਂ, ਮਾਸੀਆਂ ਤੇ ਚਾਚੀਆਂ, ਇੱਕ ਜਾਂਦੀ ਤੇ ਦੂਜੀ ਆਉਂਦੀ। ਫਿਰ ਇੱਕ ਦਿਨ ਮਦਰਸੇ ਵਿੱਚ ਪਿੰਡ ਦਾ ਬੰਦਾ ਆਇਆ ਤੇ ਕਹਿਣ ਲੱਗਾ, ਗਾਮੀ ਘਰ ਚੱਲ, ਤੈਨੂੰ ਤੇਰੀ ਮਾਂ ਨੇ ਬੁਲਾਇਆ ਏ। ਮਾਸਟਰ ਜੀ ਨੇ ਝਟਪਟ ਛੁੱਟੀ ਦੇ ਦਿੱਤੀ। ਉਹ ਬੰਦੇ ਨਾਲ ਪਿੰਡ ਵੱਲ ਆ ਰਿਹਾ ਸੀ। ਰਾਹ ਵਿੱਚ ਉਹਨੇ ਸੋਚਿਆ, ਕਿਉਂ ਨਾ ਇੱਕ ਵਾਰੀ ਹੋਰ ਢੂੰਡ ਵੇਖੀਏ, ਕਿ ਪਤਾ ਖਾਲੀ ਸ਼ੀਸ਼ੀ ਲੱਭ ਜਾਏ। ਪਰ ਬੰਦੇ ਨੇ ਉਹਨੂੰ ਖਲੋਣ ਨਾ ਦਿੱਤਾ। ਕਿ ਪਤਾ ਖਾਲੀ ਸ਼ੀਸ਼ੀ ਲੱਭ ਹੀ ਜਾਂਦੀ। ਉਹ ਘਰ ਅਪੜਿਆ। ਘਰ ਵਿੱਚ ਬੜੀ ਰੌਣਕ ਸੀ। ਲੋਕਾਂ ਦੇ ਵਿਚਕਾਰ ਉਹਦੀ ਮਾਂ ਮੰਜੀ ਤੇ ਚੁੱਪ ਕਰਕੇ ਲੇਟੀ ਹੋਈ ਸੀ। ਅੱਜ ਉਹਨੂੰ ਖੰਘ ਦਾ ਦੌਰਾ ਵੀ ਨਹੀਂ ਪੈ ਰਿਹਾ, ਨਾ ਹੀ ਉਹਦੇ ਚਿਹਰੇ ਤੇ ਕਿਸੇ ਤਕਲੀਫ ਦਾ ਝੱਲਾ ਸੀ। ਉਹ ਲੋਕਾਂ ਵਿੱਚੋਂ ਰਾਹ ਲੱਭਦਾ ਸਿੱਧਾ ਉਹਦੇ ਕੋਲ ਆਇਆ ਤੇ ਸਲਾਮ ਕੀਤਾ। ਅਜੇ ਮਾਂ ਨੇ ਸਲਾਮ ਦਾ ਜਵਾਬ ਦੇਣ ਲਈ ਅੱਖਾਂ ਖੋਲ੍ਹਣੀਆਂ ਸਨ ਕਿ ਲੋਕਾਂ ਦੇ ਹਜੂਮ ਤੇ ਇਕੱਠ ਵਿੱਚੋਂ ਉਹਨੂੰ ਉਹ ਜਾਣੀ ਪਛਾਣੀ ਓਪਰੀ ਖੁਸ਼ਬੂ ਆਈ ਤੇ ਉਹਦੇ ਮੂੰਹ ਵਿੱਚੋਂ ਝੱਗ ਵਗਣ ਲੱਗ ਪਈ। ਗੁਲਾਮ ਨਬੀ ਨੂੰ ਘਰੋਂ ਨਿਕਲਿਆ 15-20 ਵਰ੍ਹੇ ਹੋ ਗਏ ਨੇ, ਪਰ ਅਜੇ ਤੱਕ ਉਹਨੂੰ ਖਾਲੀ ਸ਼ੀਸ਼ੀ ਜਾਂ ਉਹਦੀ ਖੁਸ਼ਬੂ ਦਾ ਨਾਂ ਜਾਣਨ ਦੀ ਡਾਢੀ ਸੱਦਰ ਹੈ। ਇਸੇ ਲਈ ਉਹ ਹਰ ਵੇਲੇ ਗਾਮੀ ਦੀ ਉਂਗਲੀ ਫੜੀ ਫਿਰਦਾ ਹੈ। ਕਈ ਵਾਰੀ ਰਾਹੀਆਂ ਮੁਸਾਫਰਾਂ ਨੇ ਉਹਨੂੰ ਐਂਬੂਲੈਂਸ ਵਿੱਚ ਹਸਪਤਾਲ ਅਪੜਾਇਆ। ਡਾਕਟਰ ਦਾ ਕਹਿਣਾ ਹੈ ਕਿ ਉਹ ਖੁਸ਼ਬੂ ਤੋਂ ਅਲਰਜਿਕ ਹੈ। ਉਹਨੂੰ ਹਰ ਕਿਸਮ ਦੀ ਖੁਸ਼ਬੂ ਤੋਂ ਦੂਰ ਰਹਿਣਾ ਚਾਹੀਦਾ ਹੈ।
ਪਰ ਗੁਲਾਮ ਅਲੀ ਇਸ ਗੱਲ ਨੂੰ ਨਹੀਂ ਮੰਨਦਾ। ਉਹ ਕਹਿੰਦਾ ਹੈ ਕਿ ਖੁਸ਼ਬੂਆਂ ਤੋਂ ਬਚ ਕੇ ਨਹੀਂ ਰਿਹਾ ਜਾ ਸਕਦਾ। ਨਾਲੇ ਖੁਸ਼ਬੂਆਂ ਦੀਆਂ ਇੰਨੀਆਂ ਕਿਸਮਾਂ ਨੇ ਕਿ ਉਹਨਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ। ਅਜਿਹੀਆਂ ਵੀ ਖੁਸ਼ਬੂਆਂ ਨੇ ਜਿਨ੍ਹਾਂ ਨੂੰ ਉਹਦਾ ਦਿਮਾਗ ਸੁੰਘਦਾ ਹੈ, ਦਿਲ ਮਹਿਸੂਸ ਕਰਦਾ ਹੈ। ਇਹ ਸਾਰੀਆਂ ਯਾਦਾਂ ਦੀਆਂ ਖੁਸ਼ਬੂਆਂ ਨੇ ਜਿਹੜੀਆਂ ਅਥਰੂਆਂ ਦੇ ਕਤਰਿਆਂ ਵਾਂਗੂ ਟਿਪ ਟਿਪ ਗੁਲਾਮ ਅਲੀ ਦੇ ਦਿਲ 'ਤੇ ਕਿਰਦੀਆਂ ਰਹਿੰਦੀਆਂ ਨੇ, ਤੇ ਉਹਦਾ ਦਿਲ ਸਾਬਣ ਦੀ ਗਾਚੀ ਵਾਂਗੂ ਖੁਰਦਾ ਰਹਿੰਦਾ ਹੈ।